दर्शकों फिर बार तुहाडा स्वागत है प्रोग्राम सच्चो सच विच। जी डॉक्टर साहब साडे हुण साडे दर्शकां दसो अज दे दिन दी इतिहासक अहमियत। इतिहासक सिख इतिहास के हवाले नाल 1709 ਦੇ ਵਿੱਚ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਦੇ ਉੱਤੇ ਕਬਜ਼ਾ ਕੀਤਾ। ਸਢੌਰੇ ਦਾ ਹਾਕਮ ਉਸਮਾਨ ਖਾਨ ਉਸ ਨੇ ਪੀਰ ਬੁੱਧੂ ਸ਼ਾਹ ਉਹਨਾਂ ਦੀ ਧਰਮ ਪਤਨੀ ਨਸੀਰਾਂ ਤੇ ਬੜਾ ਜ਼ੁਲਮ ਕੀਤਾ ਸੀ। ਜ਼ੁਲਮ ਬੜੇ ਕਰੂਅਲੀ ਉਹਨਾਂ ਨੂੰ ਮਾਰਿਆ ਸੀ क्योंकि पीर बुद्धू शाह ने अपने बच्चे और मुरीद जिहड़े सी वो भंगाणी की लड़ाई वेले गुरु साहब की मदद लई भेजे सी, शहीद भी होए उन्हां चों। और सिखां नूं बड़ा गुस्सा सी, सो उन्हां ने पठाणा नूं और उस्मान खान नूं मौत दे घाट उतारिया और होर भी जिहड़े गुनाहगार सी उन्हां नूं सज़ा याफ्ता कीता। 1872 दे विच अज दे दिन भाई वीर सिंह जी जिहड़े कि जिन्हां नूं कदे पंजाब च ਸਾਹਿਤ ਦਾ 6वां दरिया भी कहंदे ने उन्हां दा जन्म होया और उन्होंने 10 जून 1957 ਨੂੰ ਚੜ੍ਹਾਈ ਕੀਤੀ। ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬੀ ਸਾਹਿਤ ਵਿੱਚ ਵੀ और ਗੁਰਮਤ ਲਿਟਰੇਚਰ ਦੇ ਵਿੱਚ ਵੀ। ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਤੋਂ ਲੈ ਕੇ ਬਹੁਤ ਸਾਰੀਆਂ ਰਚਨਾਵਾਂ ਉਹਨਾਂ ਦੀ ਲਿਖਤ ਸੁੰਦਰੀ, ਵਿਜੇ ਸਿੰਘ, ਗੁਰੂ ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਕਲਗੀਧਰ ਚਮਤਕਾਰ ਨਹੀਂ, ਮਹਾਨ ਕੋਸ਼ ਉਹਨਾਂ ਦਾ ਨਹੀਂ ਸੀ, ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਦਾ ਸੀ ਜੀ। 1966 ਦੇ ਵਿੱਚ ਸੰਤ ਫਤਿਹ ਸਿੰਘ ਨੇ 17 ਦਸੰਬਰ ਨੂੰ ਜਿਹੜਾ ਇਹ ਕਿਹਾ ਕਿ ਜੀ ਮੈਂ ਵਰਤ ਰੱਖਾਂਗਾ ਤੇ 10 ਦਿਨਾਂ ਬਾਅਦ ਮੈਂ ਜਿਹੜਾ ਸੜ ਕੇ ਮਰ ਜਾਵਾਂਗਾ। ਸੋ ਵਰਤ ਤਾਂ ਉਹਨੇ ਰੱਖਿਆ ਪਰ ਸੜ ਕੇ ਨਹੀਂ ਮਰਿਆ, ਮਰ ਕੇ ਹੀ ਸੜਿਆ ਜੀ। 1988 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਅਕਾਲ ਤਖਤ ਤੇ ਪੇਸ਼ ਹੋਣ ਦਾ ਡਰਾਮਾ ਕੀਤਾ ਕਿਉਂਕਿ ਉਹਨੇ ਦਰਬਾਰ ਸਾਹਿਬ ਦੇ ਵਿੱਚ ਫੌਜ ਵੀ ਕਮਾਂਡੋ ਵੀ ਭੇਜੇ ਸੀ 30 ਅਪ੍ਰੈਲ ਨੂੰ ਔਰ ਬਾਕੀ ਵੀ ਡਿਸਓਬੇ ਕੀਤਾ ਸੀ। ਪਰ ਇਹ ਡਰਾਮੇਬਾਜ਼ੀਆਂ ਇਹਨਾਂ ਸਾਰਿਆਂ ਨੇ ਅਕਾਲ ਤਖਤ ਨੂੰ ਜਿਹੜਾ ਹੈ ਉਹ ਬਿਲਿਟਲ ਕੀਤਾ ਜੀ। 2009 ਦੇ ਵਿੱਚ ਠੀਕ 5 ਸਾਲ ਪਹਿਲਾਂ ਅੱਜ ਦੇ ਦਿਨ ਆਸ਼ੂਤੋਸ਼ ਦੇ ਖਿਲਾਫ ਲੁਧਿਆਣੇ 'ਚ ਸਿੱਖਾਂ ਨੇ ਵਿਖਾਵਾ ਕੀਤਾ। ਅਕਾਲੀਆਂ ਦੀ ਪੂਰੀ ਸਰਪ੍ਰਸਤੀ ਸੀ, ਹਰੀਸ਼ ਢਾਂਡਾ ਇਹਨਾਂ ਦਾ ਖਾਸ ਬੰਦਾ, ਆਸ਼ੂਤੋਸ਼ ਦਾ ਚੇਲਾ। ਗੋਲੀਆਂ ਚਲਾਈਆਂ ਗਈਆਂ, ਬਹੁਤ ਸਾਰੇ ਸਿੰਘ ਜ਼ਖਮੀ ਹੋਏ ਤੇ ਭਾਈ ਦਰਸ਼ਨ ਸਿੰਘ ਲੋਹਾਰਾ ਜਿਹੜੇ ਨੇ ਉਹ ਸ਼ਹੀਦ ਹੋਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 ਚ ਕੋਲੰਬਸ ਨੇ ਹੇਤੀ, ਜਿਸ ਦਾ ਨਾਂ ਪਹਿਲਾ ਨਾਂ ਐਲ ਐਸਪੇਨੋਲਾ ਸੀ, ਉਹ ਲੱਭਿਆ। 1766 ਦੇ ਵਿੱਚ ਲੰਡਨ ਦੀ ਪਹਿਲੀ ਆਕਸ਼ਨਰ ਕੰਪਨੀ ਕ੍ਰਿਸਟੀ ਇਹਨੇ ਆਪਣੀ ਨੁਮਾਇਸ਼ ਲਾਈ ਜਿਹੜੀ ਅੱਜ ਵੀ ਪੂਰੀ ਥਰਾਈਵਿੰਗ ਹੈ ਜੀ। 1921 ਦੇ ਵਿੱਚ ਬ੍ਰਿਟਨ ਨੇ ਸ਼ਿਨ ਫੈਨ ਆਇਰਿਸ਼ ਲੋਕ ਉਦੋਂ ਆਪਣੇ ਮੁਲਕ ਲਈ ਲੜ ਰਹੇ ਸੀ, ਸਮਝੌਤਾ ਕੀਤਾ ਕਿ ਅਸੀਂ ਆਜ਼ਾਦ ਆਇਰਲੈਂਡ ਦੇਸ਼ ਬਣਾਵਾਂਗੇ ਔਰ ਉਹ ਬਣਿਆ ਵੀ। 1932 ਦੇ ਵਿੱਚ ਜਰਮਨ ਫਿਜ਼ਿਸਟ ਜਿਹਨੇ ਫਿਰ ਬੜਾ ਇੱਕ ਚਮਤਕਾਰੀ ਥਿਊਰੀ ਆਫ ਰਿਲੇਟਿਵਿਟੀ ਵੀ ਦਿੱਤੀ, ਐਲਬਰਟ ਆਇਨਸਟਾਈਨ, ਉਹਨੂੰ ਅਮਰੀਕਾ ਨੇ ਵੀਜ਼ਾ ਦਿੱਤਾ ਕਿਉਂਕਿ ਜਰਮਨ 'ਚ ਯਹੂਦੀਆਂ ਦੀ ਪਰਸੀਕਿਊਸ਼ਨ ਹੋ ਰਹੀ ਸੀ, ਯਹੂਦੀ ਸੀ ਤੇ ਇਹ ਆ ਕੇ ਫਿਰ ਨਿਊ ਜਰਸੀ ਸਟੇਟ ਦੇ ਵਿੱਚ ਵਸਿਆ। 1933 ਦੇ ਵਿੱਚ 21st ਅਮੈਂਡਮੈਂਟ ਅਮਰੀਕਨ ਕਨਸਟੀਟਿਊਸ਼ਨ ਦੀ ਰੈਟੀਫਾਈ ਹੋਈ। 1920 ਦੇ ਵਿੱਚ ਅਮਰੀਕਾ 'ਚ 18ਵੀਂ ਅਮੈਂਡਮੈਂਟ ਦੇ ਥੱਲੇ ਸ਼ਰਾਬਬੰਦੀ ਲਾਗੂ ਕੀਤੀ ਗਈ ਸੀ, ਕੋਈ ਸ਼ਰਾਬ ਨਹੀਂ ਸੀ ਮਿਲਦੀ। ਪਰ ਉਹ ਲਗਭਗ 13 ਸਾਲ ਉਹਨਾਂ ਨੇ ਦੇਖਿਆ ਕਿ ਵੀ ਉਹਦੀ ਬਲੈਕ ਸ਼ੁਰੂ ਹੋ ਗਈ, ਲਿਕਰ ਮਾਫੀਆ ਆ ਗਿਆ ਔਰ ਦੂਜਾ ਫਿਰ ਉਹਨਾਂ ਨੇ ਕਿਹਾ ਜੀ ਨਵੀਂ ਅਮੈਂਡਮੈਂਟ ਕਰੋ ਤੇ ਸ਼ਰਾਬ ਤੇ ਪਾਬੰਦੀ ਖਤਮ ਕੀਤੀ। 1941 ਦੇ ਵਿੱਚ ਜਦੋਂ ਕਿ ਜਰਮਨ ਨਾਜ਼ੀਆਂ ਨੇ ਰਸ਼ੀਆ ਦੇ ਉੱਤੇ ਮਾਸਕੋ ਤੇ ਧਾਵਾ ਬੋਲਿਆ ਹੋਇਆ ਸੀ, ਸੋ ਰਸ਼ੀਅਨਸ ਨੇ ਜਿਹੜਾ ਉਹ ਕਾਊਂਟਰ ਅਟੈਕ ਕਰਕੇ ਇਹਨਾਂ ਦਾ ਨੁਕਸਾਨ ਕਰਨਾ ਸ਼ੁਰੂ ਕੀਤਾ। 1950 ਦੇ ਵਿੱਚ ਸਿੱਕਮ ਜਿਹੜਾ ਹੈ ਉਹ ਭਾਰਤੀ ਪ੍ਰੋਟੈਕਟੋਰੇਟ ਬਣ ਗਿਆ। ਭਾਰਤ ਨੇ ਉਹਦੇ ਤੇ ਆਪਣਾ ਜਿਹੜਾ ਹੈ ਉਹ ਆਪਣੀ ਛਤਰੀ ਥੱਲੇ ਉਹਨੂੰ ਲੈ ਲਿਆ। 1971 ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਕਸ਼ਮੀਰ ਦਾ ਮੁੱਦਾ ਆਇਆ ਕਿਉਂਕਿ ਬੰਗਲਾਦੇਸ਼ ਵਾਰ ਵੱਲ ਜਾ ਰਹੀ ਸੀ ਗੱਲ ਤੇ USSR ਨੇ ਜਿਹੜਾ ਸੋਵੀਅਤ ਯੂਨੀਅਨ ਸੀ ਉਹਨੂੰ ਵੀਟੋ ਕਰ ਦਿੱਤਾ। 1978 ਦੇ ਵਿੱਚ USSR ਨੇ ਅਫਗਾਨਿਸਤਾਨ ਦੇ ਨਾਲ 20 ਸਾਲਾ ਡਿਫੈਂਸ ਪੈਕਟ ਕੀਤਾ ਕਿ ਜੀ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ। ਪਰ ਜਿਹੜੀ ਹੈ ਔਰ ਉਸੇ ਹੀ ਪੈਕਟ ਦੇ ਥੱਲੇ 1979 ਚ ਫਿਰ ਸੋਵੀਅਤ ਆਰਮੀ ਅਫਗਾਨਿਸਤਾਨ 'ਚ ਆਈ ਪਰ ਬੜੀ ਬੁਰੀ ਤਰ੍ਹਾਂ 10-12 ਸਾਲ ਨੁਕਸਾਨ ਕਰਾ ਕੇ ਫਿਰ ਉਹਨਾਂ ਨੂੰ ਅਫਗਾਨਿਸਤਾਨ ਹੀ ਨਹੀਂ ਛੱਡਣਾ ਪਿਆ। ਸੋਵੀਅਤ ਯੂਨੀਅਨ ਵੀ 15 ਹਿੱਸਿਆਂ 'ਚ ਟੁੱਟਿਆ ਔਰ 2013 ਦੇ ਵਿੱਚ ਨੈਲਸਨ ਮੰਡੇਲਾ 95 ਸਾਲ ਦੀ ਉਮਰ ਦੇ ਵਿੱਚ ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਸਵਾਲ ਹੈ ਜੰਮੂ ਕਸ਼ਮੀਰ ਵਿੱਚ ਨਰਿੰਦਰ ਮੋਦੀ ਦੇ ਦੌਰੇ ਤੋਂ ਠੀਕ ਪਹਿਲਾਂ
ਕਸ਼ਮੀਰੀ ਜੁਝਾਰੂਆਂ ਨੇ ਊੜੀ ਦੇ ਫੌਜੀ ਕੈਂਪ ਤੇ ਹਮਲਾ ਕਰਕੇ 8 ਭਾਰਤੀ ਫੌਜੀਆਂ ਨੂੰ ਮਾਰ ਮੁਕਾਇਆ, ਜਿਨ੍ਹਾਂ ਵਿੱਚ ਇੱਕ ਲੈਫਟੀਨੈਂਟ ਕਰਨਲ ਵੀ ਸ਼ਾਮਲ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੀਡੀਆ ਰਿਪੋਰਟ ਨੇ ਇਹਨੂੰ ਬਲੈਕ ਫਰਾਈਡੇ ਕਿਹਾ, ਕਾਲਾ ਸ਼ੁੱਕਰਵਾਰ। ਕੱਲਾ ਉੜੀ 'ਚ ਹੀ ਨਹੀਂ ਹੋਇਆ, ਉੜੀ ਦੇ ਵਿੱਚ ਤਾਂ ਇਹਨਾਂ ਦੇ 2 ਬ੍ਰਿਗੇਡ ਹੈੱਡਕੁਆਟਰ ਨੇ ਫੌਜ ਦੇ, ਬੋਫਰਸ ਗਨ ਰੱਖੀਆਂ ਹੋਈਆਂ। ਜਦੋਂ ਦੀ ਉੱਥੇ ਖਾੜਕੂ ਲਹਿਰ ਚੱਲਦੀ ਹੈ, ਕਦੇ ਉੜੀ ਦੇ ਵਿੱਚ ਅਟੈਕ ਨਹੀਂ ਹੋਇਆ। ਪਰ ਜਿਹੜੀਆਂ ਘਟਨਾਵਾਂ 3-4 ਉੱਪਰੋਂ ਥਲੀ ਹੋਈਆਂ ਨੇ, ਉਹਦੇ 'ਚ 21 ਬੰਦੇ ਮਰੇ ਹੈ। ਉੜੀ ਦੇ ਆਰਮੀ ਬੇਸ ਤੇ ਅਟੈਕ ਹੋਇਆ, ਜਿਹਦੇ 'ਚ ਕਿ 11 ਸਿਕਿਉਰਿਟੀ ਮੈਨ, ਜਿਹਨਾਂ 'ਚ ਇੱਕ ਲੈਫਟੀਨੈਂਟ ਕਰਨਲ ਵੀ ਔਰ 3 ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜ਼ਮ ਵੀ ਮਰੇ। 6 ਜਿਹੜੇ ਨੇ ਉਹ ਉਹਨਾਂ ਦੇ ਫਦਾਇਦੀਨ ਮਰੇ। 2 ਸਿਵਲੀਅਨ ਜਿਹੜੇ ਨੇ ਤਰਾਲ ਦੇ ਵਿੱਚ ਗ੍ਰੇਨੇਡ ਅਟੈਕ ਹੋਇਆ, ਉਹਦੇ 'ਚ ਮਾਰੇ ਗਏ। ਔਰ 2 ਜਿਹੜੇ ਹੋਰ ਉਹਨਾਂ ਦੇ ਖਾੜਕੂ ਨੇ, ਉਹ ਅਹਿਮਦ ਨਗਰ ਦੇ ਵਿੱਚ ਮਾਰੇ ਗਏ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਹਨਾਂ ਦਾ ਬਣਿਆ ਸੀ, ਜਿਵੇਂ ਨਰਿੰਦਰ ਮੋਦੀ ਹੁਣ ਜਾ ਰਿਹਾ ਹੈ, ਮੰਡੇ ਉਹਨੇ ਜਾਣਾ ਹੈ, ਸੋ ਉਸ ਤੋਂ ਠੀਕ ਪਹਿਲਾਂ ਉਹਨਾਂ ਨੇ ਮੈਸੇਜ ਦਿੱਤਾ ਕਿ ਮਤ ਸੋਚੋ ਕਿ ਇੱਥੇ ਤੁਸੀਂ ਕੁਝ ਰੈਂਟਾ ਮੁਸਲਮਾਨ ਖਰੀਦ ਕੇ ਇਲੈਕਸ਼ਨ ਨੂੰ ਹੁੱਕ ਔਰ ਬਾਈ ਕਰੁੱਕ ਜਿਹੜਾ ਜਿੱਤ ਕੇ ਤੁਸੀਂ ਕਸ਼ਮੀਰ ਦੇ ਉੱਤੇ ਆਪਣਾ ਹਿੰਦੂਤਵੀ ਤਵੱਜ ਲਹਿਰਾਰੋਗੇ। ਇੱਥੇ ਮਰਨ ਮਾਰਨ ਲਈ ਤਿਆਰ ਲੋਕ ਖੜੇ ਨੇ, ਔਰ ਜਿਸ ਬਹਾਦਰੀ ਦੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਕੁਰਬਾਨ ਕੀਤਾ ਹੈ। ਮੈਂ ਕੁਰਬਾਨ ਹੀ ਕਹਾਂਗਾ, ਜਦੋਂ ਤੁਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ, ਆਰਮੀ 2 ਮੇਜਰ ਹੈੱਡਕੁਆਟਰਸ ਵੜ ਕੇ ਜਿਵੇਂ ਉਹਨਾਂ ਨੇ ਲਗਾਤਾਰ ਹਮਲਾ ਕਰਕੇ ਇੰਨਾ ਵੱਡਾ ਨੁਕਸਾਨ ਕੀਤਾ ਹੈ ਫੌਜ ਦਾ, ਔਰ ਇਹਨਾਂ ਦਾ ਜਿਹੜਾ ਇੱਕ ਵਾਰੀ ਇਹ ਦਿਮਾਗ ਜ਼ਰੂਰ ਸਾਫ਼ ਕਰ ਦਿੱਤਾ ਹੈ ਕਿ ਇੰਨਾ ਸੌਖਾ ਨਹੀਂ ਹੈ ਕਿ ਵੀ ਤੁਸੀਂ ਧੱਕੇ ਨਾਲ ਕਸ਼ਮੀਰ ਨੂੰ ਇੱਕ ਹਿੰਦੂ ਸਟੇਟ ਬਣਾ ਦਿਓਗੇ। ਅਜੇ ਵੀ ਕਸ਼ਮੀਰ ਦੀ ਆਜ਼ਾਦੀ ਲਈ ਮਰਨ ਮਿਟਣ ਵਾਲੇ ਲੋਕ ਜਿਹੜੇ ਨੇ ਉਹ ਕਾਇਮ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ, ਉਹਨਾਂ ਦੇ 2 ਕਪਲੇਟਸ ਨੂੰ ਚੁਣੇ ਜੀ। ਪਹਿਲਾ ਉਹਨਾਂ ਦਾ ਹੈ, ਪਿਆਰੇ ਬਿਨ ਰਾਤੀ ਹੋਈਆਂ ਵੱਡੀਆਂ, ਰਾਂਝਾ ਜੋਗੀ ਮੈਂ ਜੁਗਿਆਣੀ, ਕਮਲੀ ਕਰ ਕਰ ਸੱਡੀਆਂ, ਮਾਸ ਝਰੇ ਚਰ ਪਿੰਜਰ ਹੋਇਆ, ਕਰਕਨ ਲੱਗੀਆਂ ਹੱਡੀਆਂ, ਮਾਸ ਇਆਣੀ ਨਿਉ ਕੀ ਜਾਣਾ, ਬਿਰਹਾ ਤਨਾਵਾਂ ਗੱਡੀਆਂ, ਕਹਿ ਹੁਸੈਨ ਫਕੀਰ ਸਾਈਂ ਦਾ, ਦਾਵਣ ਤੇਰੇ ਮੈਂ ਲੱਗੀਆਂ। ਜੀ ਕਿ ਮੇਰੇ ਪਿਆਰੇ ਬਿਨਾ, ਕਿਉਂਕਿ ਰਾਂਝਾ ਹੀਰ ਰਾਂਝਾ ਬੇਸ਼ੱਕ ਇਸ਼ਕ ਮਿਜ਼ਾਜੀ ਦੇ ਪਾਤਰ ਨੇ, ਪਰ ਇਹ ਨਿਰੰਕਾਰ ਦੇ ਲਈ, ਇਸ਼ਕ ਹਕੀਕੀ ਦੇ ਲਈ ਐਜ਼ ਏ ਸਿੰਬਲ ਪੰਜਾਬੀ ਪੋਇਟਰੀ 'ਚ ਇਸਤੇਮਾਲ ਹੋਏ ਨੇ ਕਿ ਜੇ ਮੇਰਾ ਰਾਂਝਣ ਮੇਰੇ ਕੋਲ ਨਹੀਂ ਹੈ ਤੇ ਰਾਤਾਂ ਮੈਨੂੰ ਬਹੁਤ ਵੱਡੀਆਂ ਲੱਗਦੀਆਂ ਨੇ। ਮੇਰਾ ਪਿਆਰਾ ਪ੍ਰੀਤਮ ਨਿਰੰਕਾਰ, ਰਾਂਝਾ ਜੋਗੀ ਮੈਂ ਜੁਗਿਆਣੀ, ਕਮਲੀ ਕਰ ਕਰ ਛੱਡੀਆਂ, ਮੈਂ ਉਹਦੇ ਪਿਆਰ ਦੇ ਵਿੱਚ ਕਮਲੀ ਹਾਂ, ਸ਼ਦਾਈ ਹਾਂ। ਮੇਰਾ ਮਾਸ ਜਿਹੜਾ ਉਹ ਝਰ ਗਿਆ, ਹੱਡੀਆਂ ਦਾ ਪਿੰਜਰ ਰਹਿ ਗਿਆ, ਮਾਸ ਝਰੇ ਚਰ ਪਿੰਜਰ ਹੋਇਆ, ਕਰਕਨ ਲੱਗੀਆਂ ਹੱਡੀਆਂ, ਮਾਸ ਵੀ ਝੜ ਗਿਆ ਤੇ ਹੱਡੀਆਂ ਜਿਹੜੀਆਂ ਨੇ ਉਹ ਵੀ ਕੜਕਦੀਆਂ ਨੇ। ਮਾਸ ਇਆਣੀ ਨਿਉ ਕੀ ਜਾਣਾ, ਬਿਰਹਾ ਤਨਾਵਾਂ ਗੱਡੀਆਂ, ਮਾਸ ਨੂੰ ਤੇ ਹੱਡੀਆਂ ਨੂੰ ਕੀ ਪਤਾ ਹੈ ਕਿ ਬਿਰਹਾ ਔਰ ਵਿਛੋੜੇ ਦੀ ਪੀੜ ਕੀ ਹੈ। ਕਹਿ ਹੁਸੈਨ ਫਕੀਰ ਸਾਈਂ ਦਾ, ਦਾਵਣ ਤੇਰੇ ਮੈਂ ਲੱਗੀਆਂ। ਦਾਵਣ ਪੱਲੇ ਨੂੰ ਕਹਿੰਦੇ ਨੇ ਕਿ ਰੱਬ ਦਾ ਫਕੀਰ ਹੁਸੈਨ ਕਹਿੰਦਾ ਕਿ ਮੈਂ ਤੇਰੇ ਪੱਲੇ ਲੱਗੀਆਂ। ਘੜੀ ਇੱਕ ਦੇ ਮਿਜ਼ਬਾਨ ਮੁਸਾਫਰ, ਪਈਆਂ ਤਾਂ ਰਹਿਣ ਸਰਾਈ, ਕੋਟਾਂ ਦੇ ਸਿਕਦਾਰ ਸੁਣੀਂਦੇ, ਅੱਖੀਂ ਦਿਸਦੇ ਨਾਹੀਂ, ਛੋੜ ਤਕਬਰੀ ਪਕੜ ਹਲੀਮੀ, ਕੋਈ ਕਹੀ ਦਾ ਨਾਹੀਂ, ਕਹਿ ਹੁਸੈਨ ਫਕੀਰ ਨਮਾਣਾ, ਹਰਦਮ ਸਾਈਂ ਸਾਈਂ। ਔਰ ਇਹ ਕਹਿ ਕੇ ਉਹਨਾਂ ਨੇ ਯਾਦ ਕਰਵਾਇਆ ਕਿ ਇਹ ਸਰਾਵਾਂ ਇੱਥੇ ਹੀ ਰਹਿ ਜਾਣੀਆਂ ਨੇ, ਦੁਨੀਆ ਸਰਾਂ ਹੈ। ਔਰ ਘੜੀ ਇੱਕ ਦੇ ਮਿਜ਼ਮਾਨ ਮੁਸਾਫਰ, ਮੁਸਾਫਰ ਆਉਂਦਾ ਹੈ ਚਲਾ ਜਾਂਦਾ ਹੈ, ਇਹ ਦੁਨੀਆ ਇੱਕ ਸਰਾਂ ਹੈ, ਅਸਿਆਂ ਵੀ ਤੁਰ ਜਾਣੇ। ਇੱਥੇ ਜਿਹੜੇ ਕਰੋੜਾਂ ਦੇ ਸਿਕਦਾਰ, ਬੜੇ ਬੜੇ ਅਮੀਰ ਸੁਣੀ ਦੇ, ਅੱਖੀ ਦਿਸਦੇ, ਕਿੱਥੇ ਚਲੇ ਗਏ ਉਹ। ਛੋੜ ਤਕਬਰੀ ਪਕੜ ਹਲੀਮੀ, ਹੰਕਾਰ ਛੱਡ ਦੁਨੀਆ ਦਾ, ਹਲੀਮੀ ਲੈ, ਨਿਮਰਤਾ ਲੈ, ਕੋਈ ਕਹੀ ਦਾ ਨਹੀਂ, ਕਿਨੇ ਰਹਿਣਾ ਇੱਥੇ, ਕੌਣ ਕਿਸੇ ਦਾ। ਕਹਿ ਹੁਸੈਨ ਫਕੀਰ ਨਿਮਾਣਾ, ਹਰਦਮ ਸਾਈਂ ਸਾਈਂ। ਇਹ ਰੱਬ ਦਾ ਫਕੀਰ ਨਿਮਾਣਾ ਹੁਸੈਨ ਹਮੇਸ਼ਾ ਸਾਈਂ ਸਾਈਂ ਕਰਦਾ ਹੈ, ਰੱਬ ਰੱਬ ਕਰਦਾ ਹੈ, ਰੱਬ ਨੂੰ ਯਾਦ ਕਰਦਾ ਹੈ। ਤੇ ਉਹਨਾਂ ਨੇ ਯਾਦ ਕਰਵਾਇਆ ਕਿ ਸਰਾਂ, ਇਹ ਸੰਸਾਰ ਇੱਕ ਸਰਾਂ ਹੈ ਤੇ ਇੱਥੇ ਸਾਈਂ ਸਾਈਂ ਕਰਕੇ ਤੁਰ ਜਾਓ
ਤੇ ਇਹੀ ਜੀਵਨ ਦਾ ਸਫਲਾ ਹੋਣਾ ਹੈ। ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।